ਮੋਕਸ਼ ਪਾਣ ਦਾ ਕੀ ਮਤਲਬ ਹੁੰਦਾ ਹੈ ਜਾਂ ਮੁੜੀ ਕੇ ਜਨਮ ਲੈਣ ਦਾ। ਬਾਈਬਲ 'ਚ ਲਿਖਿਆ ਹੈ ਕਿ ਸਵਰਗ ਦੇ ਰਾਜ 'ਚ ਪ੍ਰਵੇਸ਼ ਕਰਨ ਦੇ ਲਈ ਅਸਾਂ ਦਾ ਨਵਾਂ ਜਨਮ ਹੋਣਾ ਜ਼ਰੂਰੀ ਹੁੰਦਾ ਹੈ। ਜਾਣਦੇ ਹੋ, ਦੁਬਾਰਾ ਜਨਮ ਲੈਣਾ ਮੋਕਸ਼ ਹਾਸਲ ਕਰਨਾ ਹੁੰਦਾ ਹੈ। ਮਸੀਹ ਕੀ ਆਪਣੀ ਮੁਕਤੀ ਦਾਤਾ ਸਵੀਕਾਰ ਕਰਨ ਦਾ ਮਤਲਬ ਖਾਲੀ ਇਹ ਨਹੀਂ ਕਿ ਤੁਸੀਂ ਇੱਕ ਪਾਪੀ ਦੀ ਪ੍ਰਾਰਥਨਾ ਕਰਦੇ ਹੋ, ਤੁਸੀਂ ਗਿਰਜੇ ਜਾਣ ਲੱਗਦੇ ਹੋ, ਥੋੜੀ ਬਾਈਬਲ ਪੜ੍ਹਦੇ ਹੋ, ਕੁਝ ਭਲੇ ਕੰਮ ਕਰਦੇ ਹੋ। ਇਹ ਬਹੁਤ ਜ਼ਿਆਦਾ ਹੈ। ਮੇਰੇ ਖਿਆਲ ਕਨੇ ਬਹੁਤੇ ਜੇ ਲੋਕੀ ਸੋਚਦੇ ਹਨ ਮਸੀਹ ਬੰਨਾ ਉਹਨਾਂ ਸਭਾ ਕੰਮਾਂ ਕੰਨੇ ਜੁੜੇ ਦਾ ਹੈ ਜਿਹੜਾ ਤੁੰਦੇ ਕੋਲੋਂ ਹੁਣ ਕਰਨੇ ਦੀ ਲੋੜ ਹੈ, ਜਿਹੜਾ ਉਹਨਾਂ ਕੰਮਾਂ ਤੋਂ ਬਿਹਤਰ ਹੈ ਜਿਹੜੇ ਤੁਸੀਂ ਪਹਿਲੇ ਕਰਦੇ ਹੋ। ਜੇ ਤੁਸੀਂ ਬਿਹਤਰ ਕੰਮ ਕਰਗੇ ਪਰ ਤੁਸੀਂ ਇਸ ਕਰੀ ਕਿ ਬਿਹਤਰ ਕੰਮ ਨਹੀਂ ਕਰਗੇ ਕਿਆਂ ਕਿ ਉਹ ਤੁੰਦਾ ਫਰਜ਼ ਹੁੰਗਾ, ਤੁਸੀਂ ਇਸ ਕਰੀ ਕਿ ਉਸੀ ਕਰਗੇ ਕਿਆਂ ਕਿ ਉਹ ਤੁੰਦਾ ਇੱਕ ਨਵਾਂ ਸੁਭਾਅ ਹੁੰਗਾ, ਤਾਂ ਤੁਸੀਂ ਉਹ ਕਰਨਾ ਚਾਹੰਗ ਸੱਚੀ ਮੁੱਚੀ ਚਾਹੰਗ ਉਹ ਜਿਹੜਾ ਕੋਈ ਵੀ ਮਸੀਹ 'ਚ ਹੈ। ਪੁਰਾਣੀਆਂ ਗੱਲਾਂ ਬੀਤੀ ਗਈਆਂ ਹਨ, ਦਿਖਾ ਸਾਰੀਆਂ ਨਵੀਆਂ ਹੋਈ ਗਈਆਂ ਹੁਣ। ਇਸ ਕੰਨੇ ਨਵੇਂ ਸੁਭਾਅ ਦੀ ਇੱਕ ਦਿਲਚਸਪ ਗੱਲ ਜਿਸ ਮੇਰੇ ਖਿਆਲ ਕੰਨੇ ਬਹੁਤੀ ਲੋਕੀ ਸਮਝਦੇ ਨਹੀਂ ਹਨ ਤੇ ਜਿਹੜਾ ਉਹਨਾਂ ਕੀ ਕੋਸ਼ਿਸ਼ ਕਰਨੇ ਉੱਪਰ ਵੀ ਮਸੀਹ ਜੀਵਨ ਜੀਣੇ ਕੋਲੋਂ ਰੋਕਦੀ ਹੈ। ਈਸ਼ਵਰ ਅਸਾਂ ਕਿ ਜਿਹੜਾ ਨਵਾਂ ਸੁਭਾਅ ਦਿੰਦੇ ਹਨ ਉਸੇ ਸਰੀਰ ਦੇ ਬਿਲਕੁਲ ਵਿੱਚ ਲਾਇਆ ਜਾਂਦਾ ਹੈ। ਬਿਲਕੁਲ ਉਹ ਜਿਹਾ ਹੈ ਜਿਵੇਂ ਅਸ ਕੋਈ ਬੀਜ ਮਿੱਟੀ 'ਚ ਬੋਈ ਛੱਡਦੇ ਹਨ। ਅਸ ਮਿੱਟੀ 'ਚੋਂ ਆਏ ਹਾਂ ਤੇ ਅਸ ਮਿੱਟੀ 'ਚ ਮਿਲੀ ਜਾਂਗ। ਈਸ਼ਵਰ ਆਪਣਾ ਸੁਭਾਅ ਲੈਂਦੇ ਹਨ ਤੇ ਆਪਣੀ ਆਤਮਾ ਤੇ ਉਹਨਾਂ ਕੀ ਅਸਾਂ ਦੇ ਸਰੀਰ ਦੇ ਵਿੱਚੋਂ ਵਿੱਚ ਲਗਾਈ ਦਿੰਦੇ ਹਨ। ਤੇ ਤੁਸੀਂ ਗਲਾਈ ਸਕਦੇ ਹੋ ਕਿ ਜਿੱਲੇ ਅਸਾਂ ਦਾ ਨਵਾਂ ਜਨਮ ਹੁੰਦਾ ਹੈ ਅਸਾਂ ਕੀ ਇੱਕ ਹੋਰ ਸੁਭਾਅ ਲੱਭਦਾ ਹੈ। ਉਹ ਇੱਕ ਨਵਾਂ ਸੁਭਾਅ ਹੈ ਪਰ ਉਹ ਵੱਖਰਾ ਸੁਭਾਅ ਹੁੰਦਾ ਹੈ। ਇਸ ਕਰਕੇ ਤੁਸੀਂ ਕੀ ਮਹਿਸੂਸ ਹੁੰਦਾ ਹੈ ਮੰਨੋ ਤੁਸੀਂ ਦੋ ਮਨੁੱਖ ਹੋ, ਤੁਸੀਂ ਉਹ ਕਰਨਾ ਨਹੀਂ ਚਾਹੁੰਦੇ ਫਿਰ ਵੀ ਕਰਦੇ ਹੋ, ਜਾਂ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਪਰ ਆਖਿਰ 'ਚ ਉਹ ਨਹੀਂ ਕਰਦੇ ਤੇ ਤੁਸੀਂ ਕੀ ਉਲਝਣ ਹੁੰਦੀ ਹੈ। ਇਸ ਦੇ ਇਲਾਵਾ ਸ਼ੈਤਾਨ ਕਈ ਵਾਰੀ ਤੁਸੀਂ ਕੰਨੇ ਝੂਠ ਬੋਲਦਾ ਹੈ। ਦੇਖੋ ਤੁੰਦਾ ਮੋਕਸ਼ ਹੋਇਆ ਨਹੀਂ ਹੈ ਪਰ ਇਹ ਜ਼ਰੂਰੀ ਹੈ ਕਿ ਅਸ ਪਵਿੱਤਰ ਆਤਮਾ ਕੰਨੇ ਕੰਮ ਕਰੀਏ ਤੇ ਉਸ ਨਵੇਂ ਸੁਭਾਅ ਕੀ ਈਸ਼ਵਰ ਦਾ ਵਚਨ ਖਿਲਾਏ। ਪ੍ਰਾਰਥਨਾ ਕਰੋ ਤੇ ਈਸ਼ਵਰ ਦੀ ਉਪਸਥਿਤੀ 'ਚ ਰਹੋ। ਪ੍ਰਾਰਥਨਾ ਕੀ ਅਧਿਆਤਮਿਕ ਧਾਰਮਿਕ ਨਾ ਬਣਾਓ। ਉਹ ਖਾਲੀ ਈਸ਼ਵਰ ਕੰਨੇ ਗੱਲ ਕਰਨਾ ਹੁੰਦਾ ਹੈ, ਉਹਨਾਂ ਕੰਨੇ ਗੱਲ ਕਰਨਾ ਹੈ। ਪ੍ਰਾਰਥਨਾ ਦੇ ਵੇਲੇ ਆਪਣੀ ਆਵਾਜ਼ ਦਾ ਧਾਰਮਿਕ ਹੋਣਾ ਜ਼ਰੂਰੀ ਨਹੀਂ ਹੈ, ਤੁਸੀਂ ਖਾਲੀ ਈਸ਼ਵਰ ਕੰਨੇ ਗੱਲ ਕਰੋ। ਨਵਾਂ ਜਨਮ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁੰਦੇ ਜੀਵਨ 'ਚ ਇੱਕ ਧਾਰਮਿਕ ਵਿਭਾਗ ਹੋਏ ਜਿਸੀ ਤੁਸੀਂ ਇਤਵਾਰੇ ਸਵੇਰੇ ਬਾਹਰ ਕੱਢੋ 1 ਘੰਟੇ ਦੇ ਵਾਸਤੇ ਤੇ ਉਹਦੇ ਬਾਅਦ ਉਸੀ ਅਗਲੇ ਇਤਵਾਰੇ ਦੀ ਸਵੇਰ ਤੱਕ ਉਧਰੇ ਸੱਚੀ ਮੁੱਚੀ ਬਚਾਈ ਕੇ ਰੱਖੋ। ਜੇ ਤੁੰਦਾ ਸੱਚਮੁੱਚ ਨਵਾਂ ਜਨਮ ਹੋਇਆ ਹੈ ਤੁਸੀਂ ਈਸ਼ਵਰ ਕੀ ਆਪਣੇ ਪੂਰੇ ਜੀਵਨ 'ਚ ਪ੍ਰਵੇਸ਼ ਨਾ ਕਰਨ ਦਿੰਦੇ ਹੋ ਜੀਵਨ 'ਚ। ਆਮੀਨ। ਆਪਣੇ ਪੂਰੇ ਜੀਵਨ 'ਚ ਮੈਂ ਬੜੇ ਸਾਲਾਂ ਤੱਕ ਇੱਕ ਧਾਰਮਿਕ ਮਸੀਹ ਦੇ ਰੂਪ 'ਚ ਬਿਤਾਏ। ਚਾਹੇ ਮੇਰਾ ਜਨਮ ਹੋਇਆ ਦਾ ਹਾਂ ਤੇ ਮੈਂ ਪੂਰੇ ਦਿਲੇ ਕਨੇ ਮੰਨਦੀ ਹਾਂ ਕਿ ਉਸ ਵਕਤ ਮਰਨੇ ਉੱਪਰ ਮੈਂ ਸਵਰਗ ਜਾਣਾ ਹਾਂ, ਪਰ ਮੈਂ ਨਹੀਂ ਮੰਨਦੀ ਕਿ ਮੇਰੀ ਗਵਾਹੀ ਇੰਨੀ ਚੰਗੀ ਹੀ ਕਿ ਮੈਂ ਕਿਸੇ ਹੋਰ ਉੱਪਰ ਸਕਾਰਾਤਮਕ ਪ੍ਰਭਾਵ ਪਾਣਾ ਹਾਂ ਤਾਂ ਕਿ ਉਹ ਵੀ ਇਹ ਚਾਹੁੰਦੇ ਜਿਹੜਾ ਮੈਂ ਚਾਹੁੰਦੀ ਸੀ। ਇਸ ਕਰਕੇ ਮਸੀਹ ਕੀ ਸਵੀਕਾਰ ਕਰਨ ਦੇ ਬਾਅਦ ਅਸਾਂ ਦੀ ਇੱਕ ਸੇਵਕਾਈ ਹੁੰਦੀ ਹੈ, ਸਾਰਿਆਂ ਦੀ ਮੇਲ ਮਿਲਾਪ ਕਰਾਉਣ ਦੀ ਸੇਵਕਾਈ ਹੁੰਦੀ ਹੈ ਤੇ ਮੇਲ ਮਿਲਾਪ ਦੀ ਸੇਵਕਾਈ ਅਸਾਂ 'ਚ ਇਸ ਤਰ੍ਹਾਂ ਦੇ ਕੰਮ ਕਰਦੀ ਹੈ ਕਿ ਅਸ ਇੱਕ ਉਦਾਹਰਨ ਹੁੰਦੇ ਹਨ। ਜਿੱਥੇ ਵੀ ਅਸ ਜਾਂਦੇ ਹਨ ਜਿੱਲੇ ਅਸਾਂ ਦਾ ਨਵਾਂ ਜਨਮ ਹੁੰਦਾ ਹੈ ਈਸ਼ਵਰ ਅਸਾਂ 'ਚ ਇੱਕ ਨਵਾਂ ਦਿਲ ਪਾਉਂਦੇ ਹਨ ਤੇ ਉਹ ਆਪਣੀ ਆਤਮਾ ਪਾਉਂਦੇ ਹਨ ਅਸਾਂ ਵਿੱਚ। ਅਸਾਂ ਕੀ ਇੱਕ ਨਵਾਂ ਮਨ ਵੀ ਲੱਭਦਾ ਹੈ। ਰੋਮੀਓ ਇਸੀ ਗਲਾਉਂਦੇ ਹਨ ਆਤਮਾ ਦਾ ਮਨ, ਪਰ ਅਫਸੋਸ ਤੁੰਦੇ ਕੋਲ ਹਲੇ ਵੀ ਸਰੀਰ ਦਾ ਮਨ ਹੁੰਦਾ ਹੈ। ਬਾਈਬਲ ਦੇ ਅਨੁਸਾਰ ਅਸਾਂ ਕੋਲ ਮਤੀ ਦਾ ਮਨ ਹੈ ਤੇ ਪਹਿਲੇ ਅਸਾਂ ਦੀ ਇਹੋ ਜਿਹੀ ਹਾਲਤ ਸੀ ਕਿ ਅਸ ਪਾਪ ਕਰਦੇ ਤੇ ਉਹਦਾ ਮਜ਼ਾ ਲੈਂਦੇ ਹੈ ਤੇ ਅਸਾਂ ਕੀ ਉਸ ਤੋਂ ਕੋਈ ਪਰੇਸ਼ਾਨੀ ਨਹੀਂ ਹੁੰਦੀ। ਪਰ ਹੁਣ ਅਸਾਂ ਕੀ ਨਵਾਂ ਸੁਭਾਅ ਲੱਭਿਆ ਹੈ ਤਾਂ ਅਸ ਅਚਾਨਕ ਅਸਾਂ ਵਾਲੇ ਪਾਸੇ ਕਿਤੇ ਭੈੜੇ ਕੰਮ ਅਸਾਂ ਕੀ ਪਰੇਸ਼ਾਨ ਕਰਨ ਲੱਗਦੇ ਹਨ ਤੇ ਹਸ ਹੁਣ ਕੀ ਕਰਨ ਵਾਲੇ ਆ ਨਵੇਂ ਸੁਭਾਅ ਕੇ ਖੁਰਾਕ ਕਨੇ ਪਵਿੱਤਰ ਆਤਮਾ ਕਨੇ ਕੰਮ ਕਰਨ ਵਾਲੇ ਆ ਜਿੱਲੋਂ ਤੱਕ ਇਹ ਤਾਕਤਵਰ ਨਹੀਂ ਬੰਦਾ ਪੁਰਾਣੇ ਸੁਭਾਅ ਕੋਲੋਂ। ਆਮੀਨ। ਇਸ ਕਰਕੇ ਅਸਾਂ ਦਾ ਈਸ਼ਵਰ ਕੰਨੇ ਇੱਕ ਸਫ਼ਰ ਹੁੰਦਾ ਹੈ। ਅਸ ਈਸ਼ਵਰ ਦੇ ਕੰਨੇ ਆਪਣੀ ਚਾਲ ਗਲਾਉਂਦੇ ਹਨ। ਮੇਰੀ ਬੜੀ ਹੈਰਾਨੀ ਹੁੰਦੀ ਹੈ ਇੰਨੇ ਮੱਤੇ ਸਾਲਾਂ ਤੱਕ ਮਸੀਹ ਹੋਣ ਦੇ ਬਾਅਦ ਜਿਲੇ ਅੱਜ ਮੈਂ ਪਿੱਛੇ ਮੁੜੀ ਕੇ ਆਪਣੇ ਸਫ਼ਰ ਕੇ ਦਿਖਣੀ ਹਾਂ ਤੇ ਤੁੰਦਾ ਮੁੜੀ ਕੇ ਜਨਮ ਹੋਏ ਦੇ ਖਾਲੀ 2-3 ਸਾਲ ਹੋਏ ਹਨ ਤੇ ਤੁਸੀਂ ਇਸ ਸਫ਼ਰ ਦੇ ਬਾਰੇ 'ਚ ਨਹੀਂ ਜਾਣਦੇ ਬਹੁਤਾ, ਪਰ ਉਹ ਪੱਕਾ ਇੱਕ ਸਫ਼ਰ ਹੈ। ਬਾਈਬਲ 'ਚ ਲਿਖਿਆ ਹੈ ਕਿ ਈਸ਼ਵਰ ਅਸਾਂ ਕੀ ਬਦਲਦੇ ਹਨ ਜਿਹਾਂ ਅਸ ਬਚਨ ਦਾ ਅਧਿਐਨ ਕਰਦੇ ਹਨ। ਈਸ਼ਵਰ ਅਸਾਂ ਕੀ ਬਦਲਦੇ ਹਨ ਮਹਿਮਾ ਦਰ ਮਹਿਮਾ ਦਰ ਮਹਿਮਾ। ਈਸ਼ਵਰ ਅਸਾਂ 'ਚ ਚੰਗਾ ਕੰਮ ਸ਼ੁਰੂ ਕਰਦੇ ਹਨ ਕਨੇ ਉਹ ਪੂਰਾ ਕਰਦੇ ਹਨ ਉਸੀ ਆਖਰ ਤੱਕ ਆਉਂਦੇ ਹਨ। ਈਸ਼ਵਰ ਤੁਸਾਂ ਕੋਲੋਂ
कदी भी निराश नहीं होंगे तां तुस उस मुकाम उप्पर पुज गए जिथे तुस पुजना चाहते हैं। नवा जन्म होने पर तुस अपनी आत्मा च हर उस चीज़ का बीज हासिल करदे हो जड़ा ईश्वर है, ते गलाई सकदे हो कि तुस गर्भ धारण करदे हो शुद्धता कन्नै। ज़्यादातर गर्भवती जनानियां शुरू च जिल्ले गलांदियां हन मैं गर्भवती हाँ, तां लोकी गलांदे हन पर तू लब्भे तां नहीं करदी। इ'यां ही हुंदा है जिल्ले तुस नवें मसीह बनदे हो। मेरा मतलब है तुस कुसै गी अपने होए प्रशंसनीय कम्में दे बारे च दस्सी सकदे हो, पर शायद ओह् सोचन कि मिगी एह् लगदा है कि तुगी मोक्ष मिलेआ है या तुंदे बर्ताव कन्नै इहो जिहा नहीं लगदा पिया। पर मेरे ख्याल च बड़ी हैरानी आह्ली गल्ल हुंदी है एह् समझना जिल्ले नौवां जन्म होने पर तुसां गी हर इतवारे गी गिरजे जान दी आग्ञा नहीं लभदी, बल्कि एक नौवां सुभाव लभदा है। तुस एक नई दुनिया बनांदे हो, ईश्वर तुंदे उप्पर रैहन लेई आंदे हन, तुसां गी शक्ति लभदी है। तुंदे जीवन च सारा कुछ बदली सकदा है। इहो जिहा कोई पक्ष नहीं है जिस च तुस जित नहीं हासिल करी सकदे। मैं जाई कि 1 महीने तक अपने गैराज च बोही सकदी हाँ, पर इहो जिहा करन कन्नै मैं गड्डी नहीं बनी जांदी। तुस जाई कि गिरजे च बोही सकदे हो जिल्ले तक मुड़ी के ईश्वर नहीं आंदे, पर एह् तुंदे की मसीह नहीं बनांगा। मसीह होने लई तुसां की मसीह की मनना पौंग पूरी निष्ठा कन्नै अपने दिल च। बाइबल के अनुसार असां गी इसे पूरे मने कन्नै विश्वास कन्नै ते मूँह तो मनना चाहिए ते यीशु असां दे प्रभु हन। यीशु असां लई क्रूस उपर गए, असां दे पापां लई मरे, असां दी सज़ा अपने उपर लित्ती, सारे पापां की लेई लित्ता, ताकि हर बंदा जड़ा भी कन्नै उन्हां उपर भरोसा करगा अनंत जीवन हासिल करगा। वो मेरे ख्याल च अपने मूँह कन्नै इसका इकरार करना एक पापी दी प्रार्थना बोलना कन्नै कई ज्यादा हुंदा है। मेरे ख्याल च जे तुसां गी सच्ची मुच्ची भरोसा है तो बड़ा औखा हुंदा है उसदे बारे च चुप रहना ते कोई गवाही नहीं देना। इस करके मैं लोकां दे कन्नै प्रार्थना करन दा प्रस्ताव रखने आली हाँ जड़ा मसीह गी स्वीकार करना चाहते हैं, चाहे वो लोकी जिथे भी हन। तुसां कदे ये फैसला नहीं किया तो शायद कुसे दे मेहमान बनी के आए हो, तुस शायद आए मिकी टीवी उपर दिखने दे बाद तुस आई के दिखना चाहते हैं मैं सच एक इहो जी दिखनी हाँ। चाहे जो भी कारण है तुस जानते हो ईश्वर तुसां गी इत्थे जिस भी तरीके कन्नै ले आए हैं, मिकी इतराज नहीं है। ये जरूरी है कि तुस इत्थे हो, कि तुस खाली इत्थे बोन लई नहीं आए हो। अस इत्थे कोई तमाशा नहीं करे करदे हाँ। मैं एक कारण दे लई ये करा दी हाँ ते ओ है मिकी विश्वास है कि प्रभु दा वचन लोकां दे जीवना की बदलदा है। पिछले 34 सालां तो मेरा पूरा अविश्वसनीय ते पूरी तरह कन्ने बदलाव होया है। कियां कि मैं सिक्ख्या है ते उस दे मुताबिक अपना जीवन गुजारिया है। इस करके जे तुसां ने ईश्वर दी सेवा करन दी कोशिश कीती ही पर तुस धार्मिक बोझ की सहन नहीं करी पाए ते तुसां ना एक काम नहीं करगा, मता औखा है ते तुस भटक गए। मिकी सच्ची मुच्ची विश्वास है कि जे कुसे ने एक बारी मसीह की स्वीकार किया है तो फिर उनकी अपेक्षा करता है तो उस तो ज्यादा दुखी हुंदा है जिसने मसीह की कदी भी अपनाया नहीं हुंदा। कि जिल्ले तुंदा वो नवा जन्म हुंदा है तुस अपने पाप का आनंद चुकने हो। एक बारी वो नवा सुभाव हासिल करके तुस पाप का आनंद नहीं ले सकते। इस दे बगैर मैं दसना चाहती हाँ कि अस जिथे भी जंदे हन अस लोकां च एक गल दिखदे हन। इस करके यीशु इस करके नहीं मरे ताकि तुसां की एक धर्म लब्बे। इस करिए अपने धर्म के बारे च बोलना बंद करो। यीशु इस करिए मरे ताकि असां सारियां दा एक गहरा घनिष्ठ व्यक्तिगत रिश्ता होए ईश्वर कन्ने। उनदे कन्ने उन्होंने गलाया मैं ही रस्ता हाँ, वो रस्ता है पिता आले पासे। जिले यीशु मरे तदों तक मोटा पर्दा हा पुराने नियमां दे मंदिर च जड़ा लटकिया रोंदा हा सब तो अंदर ते अति पवित्र ते पवित्र हिस्से च, ते ओह उसी बख करदा हा बाकी दरबार तो पवित्र जगह तो ते इसते अलावा बारी दरबार तो। ओ मंदिर इसदा प्रतिनिधि है जियां अस हाँ, अस एक शरीर दे जीव दी आत्मा हाँ। ईश्वर सब तो गहरे हिस्से च रोंदे हन। उस तरह ही जिस तरह ईश्वर महायाजक कन्ने साल च एक बारी पवित्रता दे पवित्र स्थान च मिलते हैं, पर महायाजक दे अलावा उत्थे कोई नहीं जाई सकता है। उत्थे खाली महायाजक ही जाई सकता हा। ते जिस दिन यीशु क्रूस पर मरे, मैं इसी हफ्ते मुड़ी के पढ़िया हा
ਜਿਸ ਵੇਲੇ ਯੀਸ਼ੂ ਮਰੇ ਉਹ ਪਰਦਾ ਇਹੋ ਜਿਹਾ ਪਰਦਾ ਜਿਹੜਾ ਕਈ ਫੁੱਟ ਮੋਟਾ ਹਾ, ਜਿਹੜਾ ਕਿਸੇ ਵੀ ਮਨੁੱਖ ਦੀ ਪਹੁੰਚ ਕੋਲੋਂ ਬੜਾ ਉੱਚਾ ਹਾ, ਉਹ ਉੱਪਰ ਤੋਂ ਲੈ ਕੇ ਥੱਲੇ ਤੱਕ ਚੀਰੀ ਦਿੱਤਾ ਗਿਆ। ਇਹਦਾ ਕੀ ਮਤਲਬ ਹੈ ਕਿ ਹੁਣ ਆਮ ਇਨਸਾਨ ਦੇ ਲਈ ਰਸਤਾ ਖੁੱਲ੍ਹੇਦਾ ਹੈ ਈਸ਼ਵਰ ਦੀ ਮੌਜੂਦਗੀ 'ਚ ਆਉਣ ਦਾ, ਆਪਣੇ ਪਾਪਾਂ ਕੀ ਮੰਨਣ ਦਾ ਤੇ ਉਹਨਾਂ ਲਈ ਮਾਫੀ ਮੰਗਣ ਦਾ ਤੇ ਈਸ਼ਵਰ ਦੀ ਬੇਸ਼ਕੀਮਤੀ ਮੌਜੂਦਗੀ 'ਚ ਰਹਿਣੇ ਦਾ। ਮਿਹਰਬਾਨੀ ਕਰੀ ਕੇ ਕੁਸੀ ਇਤਬਾਰੇ ਦੇ ਸਵੇਰੇ ਧਾਰਮਿਕ ਅਨੁਭਵਾਂ ਕੋਲ ਖੁਸ਼ ਨਾ ਹੋ। ਪੌਲੁਸ ਅੰਗਰ ਬਨੋ ਤੇ ਗਲਾਓ। ਮੇਰਾ ਪੱਕਾ ਇਰਾਦਾ ਹੈ ਕਿ ਮੈਂ ਉਹਨਾਂ ਕੀ ਜਾਣਾ ਤੇ ਉਹਦੇ ਮੁੜੀ ਕੇ ਜੀਵਿਤ ਹੋਣ ਦੀ ਸ਼ਕਤੀ ਕੀ ਵੀ, ਜਿਹੜੀ ਮੇਕੀ ਤਦੋਂ ਤੇ ਮੁਰਦਿਆਂ ਦੇ ਉੱਪਰ ਚੁੱਕਦੀ ਹੈ ਜਿੱਲੇ ਮੈਂ ਇਸ ਸਰੀਰ 'ਚ ਹਾਂ। ਤੇ ਤੁੰਦਾ ਕਦੇ ਵੀ ਮੁੜੀ ਕੇ ਜਨਮ ਨਹੀਂ ਹੋਇਆ ਹਾਂ, ਤੁਸ ਭਟਕੀ ਗਏ। ਜਾਂ ਮੇਰੇ ਖਿਆਲ ਕਰਨੇ ਇਹੋ ਜਿਹੇ ਬਹੁਤੀ ਲੋਕੀ ਹਨ ਜਿਹੜੇ ਗਿਰਜੇ ਜਾਂਦੇ ਹਨ ਪਰ ਜਿੰਦਾ ਸੱਚੀ-ਮੁੱਚੀ ਕਦੀ ਮੁੜੀ ਕੇ ਜਨਮ ਨਹੀਂ ਹੋਇਆ। ਤੁਸ ਸੱਚੀ-ਮੁੱਚੀ ਕਦੀ ਆਪਣਾ ਜੀਵਨ ਈਸ਼ਵਰ ਦੇ ਸਾਹਮਣੇ ਖੋਲੀ ਕੇ ਨਹੀਂ ਗਲਾਇਆ, ਮੈਂ ਸਮਰਪਣ ਕਰਨਾ ਹਾਂ। ਇਸ ਕਰਕੇ ਅੱਜ ਮੈਂ ਲੋਕਾਂ ਦੇ ਕੰਨੇ ਪ੍ਰਾਰਥਨਾ ਕਰਨਾ ਚਾਹਨੀ ਹਾਂ। ਮੈਂ ਤੋਂ ਇੱਕ ਮਿੰਟ ਖੜੇ ਹੋਣ ਲਈ ਗਲਾਨੇ ਵਾਲੀ ਹਾਂ। ਜੇ ਤੁਸ ਅੱਜ ਇਹ ਪ੍ਰਾਰਥਨਾ ਸਵੀਕਾਰ ਕਰਨਾ ਚਾਹੁੰਦੇ ਹੋ ਪਰ ਗਲਾਉਂਦੇ ਹੋ, ਮੈਂ ਇਹੋ ਜਿਹਾ ਨਹੀਂ ਕਰਨਾ ਚਾਹੁੰਦਾ, ਮੈਂ ਕਿਸ ਕੰਨੇ ਪਰੇਸ਼ਾਨੀ ਹੋਊਂਗ। ਮੈਂ ਇਹੋ ਜਿਹਾ ਮਹਿਸੂਸ ਕਰਨੀ ਆ ਕਿ ਅਸ ਚੋਰੀ ਛਿਪੀ ਨੇ ਰਾਜ 'ਚ ਨਹੀਂ ਆਈ ਸਕਦੇ। ਜੇ ਤੁਸ ਇੱਥੇ ਇਹਨਾਂ ਲੋਕਾਂ ਸਾਹਮਣੇ ਨਹੀਂ ਖਲੋਗੇ ਜਿਹੜੇ ਤੁੰਦੇ ਨੇ ਪਿਆਰ ਕਰਦੇ ਹਨ, ਤੁੰਦੇ ਲਈ ਖੁਸ਼ ਹੋਣ, ਤੇ ਤੁਸ ਕਦੇ ਦੁਨੀਆ 'ਚ ਜਾਈ ਕੇ ਮਸੀਦਾਰ ਨਹੀਂ ਹੋਈ ਪੰਗ। ਤੇ ਅਸਾਂਗੀ ਉਹੀ ਕਰਨਾ ਚਾਹੀਦਾ ਹੈ, ਅਸਾਂਗੀ ਬਿਨਾਂ ਡਰੇ ਮਸੀਦਾਰ ਹੋਣਾ ਚਾਹੀਦਾ ਹੈ ਤੇ ਸ਼ਰਮਿੰਦਾ ਨਹੀਂ ਹੋਣਾ ਚਾਹੀਦਾ ਹੈ ਆਪਣੇ ਭਰੋਸੇ ਦੇ ਕਾਰਨ ਕਿ ਜੇ ਅੱਜ ਤੁਸੀਂ ਇੱਥੇ ਹੋ, ਬਲਕਿ ਨਾ ਕੁਦਰੇ ਚਾਹੇ ਤੁਸ ਪਿੱਛੇ ਹੀ ਹੋ, ਤੁਸ ਇਸ ਇਮਾਰਤ 'ਚ ਕੰਮ ਕਰਾ ਦਿਓ ਪਰ ਤੁਸ ਮੇਰੀ ਗੱਲ ਸੁਣਾ ਦਿਓ। ਜੇ ਤੁਸ ਮਸੀਹ ਕੀ ਆਪਣਾ ਮੁਕਤੀਦਾਤਾ ਨਹੀਂ ਸਵੀਕਾਰ ਕੀਤਾ, ਤੁਸ ਭਟਕੀ ਗਏ। ਉਹ ਇਹ ਕਹਿੰਦੇ ਹਨ ਅਸਲ 'ਚ ਜਾਇਜ਼ ਮੈਂ ਸੱਚੀ ਮੁੱਚੀ ਨਹੀਂ ਜਾਣਦਾ ਪਰ ਮੈਂ ਉਮੀਦ ਕਰਦਾ ਹਾਂ ਮੇਰਾ ਉਦਾਰ ਹੋਇਆ ਹੈ, ਮੈਂ ਮੋਕਸ਼ ਪਾਣਾ ਚਾਹੁੰਦਾ ਹਾਂ, ਮੈਂ ਪੱਕਾ ਨਹੀਂ ਜਾਣਦਾ ਮੈਂ ਸਵਰਗ ਜਾਵਾਂਗਾ। ਤੁਸ ਅੱਜ ਇਹ ਸਮਝੀ ਕਿਉਂ ਨਹੀਂ ਲੈਂਦੇ ਕਿ ਤੁਸਾਂਗੀ ਕਦੀ ਵੀ ਆਪਣੀ ਕੰਮਾਂ ਦੇ ਕੰਨੇ ਮੋਕਸ਼ ਹਾਸਿਲ ਨਹੀਂ ਹੋਊਗਾ, ਚਾਹੇ ਤੁਸ ਰੋਜ਼ਾਨਾ ਗਿਰਜੇ 'ਚ ਕਿਉਂ ਨਹੀਂ ਜਾਂਦੇ ਹੋ। ਮੈਂ ਚਾਹੁੰਦੀ ਹਾਂ ਕਿ ਤੁਸ ਗਿਰਜੇ ਜਾਓ ਪਰ ਮੈਂ ਚਾਹੁੰਦੀ ਹਾਂ ਤੁਸ ਇਸ ਕਰੀ ਜਾਓ ਕਿਉਂ ਕਿ ਤੁਸ ਜਾਣਾ ਚਾਹੁੰਦੇ ਹੋ, ਉਸ ਲਈ ਨਹੀਂ ਜਿਹੜਾ ਈਸ਼ਵਰ ਨੇ ਤੁੰਦੇ ਲਈ ਕੀਤਾ ਹੈ। ਇਸ ਕਰੀ ਨਾ ਜਾਓ ਕਿਉਂ ਕਿ ਤੁਸ ਉਹਨਾਂ ਕੋਲੋਂ ਸ਼ਾਬਾਸ਼ੀ ਪਾਣਾ ਚਾਹੁੰਦੇ ਹੋ, ਕਿਉਂ ਕਿ ਤੁਸ ਆਪਣਾ ਆਤਮਿਕ ਫਰਜ਼ ਪੂਰਾ ਕੀਤਾ ਹੈ। ਆਮੀਨ। ਤੇ ਇਸ ਕਰਕੇ ਬਾਈਬਲ ਪੜ੍ਹੋ ਕਿਉਂ ਕਿ ਉਹ ਈਸ਼ਵਰ ਦਾ ਵਚਨ ਹੈ ਤੇ ਉਹ ਅਸਾਂਗੀ ਜੀਣਾ ਸਿਖਾਉਂਦੀ ਹੈ। ਇਸ ਕਰੀ ਨਹੀਂ ਕਿ ਤੁਸ ਸੋਚਦੇ ਹੋ ਕਿ ਉਹ ਈਸ਼ਵਰ ਕੀ ਖੁਸ਼ ਕਰਨ ਤੇ ਸ਼ਾਂਤ ਕਰੀ ਲੈਂਗ। ਮੈਂ ਇਹ ਸਾਰਾ ਕੁਝ ਕਰਦੀ ਹੀ, ਮੈਂ ਇੱਕ ਪਾਠ ਪੜ੍ਹਦੀ ਹੀ ਤੇ ਸਾਰਾ ਦਿਨ ਘਟੀਆ ਵਰਤਾਵ ਕਰਦੀ ਹੀ। ਇਸ ਦੇ ਇਲਾਵਾ ਮੈਂ ਰੋਜ਼ ਰਾਤੀ ਇੱਕ ਨਿੱਕੀ ਜੀ ਪ੍ਰਾਰਥਨਾ ਕਰਦੀ ਹੀ, ਅਗਲੀ ਸਵੇਰ ਜਾਗੀ ਕੇ ਉਹ ਸਾਰੇ ਕੰਮ ਦੁਹਰਾਉਂਦੀ, ਇਤਵਾਰੇ ਸਵੇਰੇ ਗਿਰਜੇ ਜਾਂਦੀ, ਘਰ ਆਂਦੀ, ਪੂਰਾ ਹਫਤਾ ਆਪਣੇ ਮਹਾਰਾਜੇ ਕਨੇ ਲੜਦੀ। ਮਸੀਤ ਸਿਰਫ ਇੱਥੇ ਖਤਮ ਨਹੀਂ ਹੁੰਦੀ ਹੈ, ਤੁੰਦੇ ਲਈ ਇੱਕ ਨਵਾਂ ਜੀਵਨ ਉਪਲਬਧ ਹੁੰਦਾ ਹੈ ਜਿਹੜਾ ਨਵੇਂ ਸੁਭਾਅ ਕਨੇ ਲੱਭਦਾ ਹੈ। ਇਸ ਕਰਕੇ ਜੇ ਤੁਸ ਮੇਰੇ ਕਨੇ ਪ੍ਰਾਰਥਨਾ ਕਰਨਾ ਤੇ ਅਤੀ ਜ਼ਰੂਰੀ ਫੈਸਲਾ ਕਰਨਾ ਚਾਹੁੰਦੇ ਹੋ ਤਾਂ ਜੀਣਾ ਮੁਮਕਿਨ ਹੋ ਸਕਦਾ ਹੈ ਨਿਡਰ ਬਣੀ ਕੇ। ਮੇਰੇ ਕਨੇ ਕਿਉਂ ਨਹੀਂ ਖਲੋਂਦੇ ਤਾਂ ਕਿ ਅਸ ਪ੍ਰਾਰਥਨਾ ਕਰੀ ਸਕਨੇ। ਧੰਨਵਾਦ, ਸ਼ੁਕਰੀਆ। ਆਮੀਨ, ਹਾਲੇਲੂਇਆ। ਅਸ ਇਸ ਤਰੀਕੇ ਤੋਂ ਸ਼ੁਰੂਆਤ ਕਰਦੇ ਹਾਂ। ਆਮੀਨ। ਚੰਗਾ, ਤੇ ਹੁਣ ਅਸ ਈਸ਼ਵਰ ਦੇ ਰਾਜ 'ਚ ਰਹਿਣੇ ਵਾਲੇ ਹਾਂ, ਪ੍ਰੇਮ ਸਪਰਸ਼ ਤੇ ਅਲਿੰਗਨ ਕਰਦੇ ਹਾਂ ਤੇ ਤੁਸਾਂਗੀ ਸਪਰਸ਼ ਕੀਤਾ ਜਾਂਦਾ ਹੈ, ਚੰਗਾ ਨਹੀਂ ਲੱਗਦਾ। ਤੁਸਾਂਗੀ ਹੁਣ ਉਸ ਤੋਂ ਮੁਕਤ ਹੋਣਾ ਪਏਗਾ ਕਿਉਂ ਕਿ ਇਹ ਲੋਕੀ ਜਿਹੜੇ ਖੜੇ ਹਨ ਉਹ ਈਸ਼ਵਰ ਦੇ ਪਰਿਵਾਰ 'ਚ ਆਂਦੇ ਪਏ ਹਨ। ਜੇ ਤੁਸ ਕਿਸੇ ਐਸੇ ਬੱਖੇ 'ਚ ਖੜੇ ਹੋ ਤੇ ਤੁੰਦਾ ਪਹਿਲੇ ਤੋਂ ਨਵਾਂ ਜਨਮ ਹੋਏਦਾ ਹੈ, ਆਪਣਾ ਹੱਥ बढ़ाई ਕੇ ਉਹਦੇ ਹੱਥੇ ਕੇ ਛੂਈ ਲਓ, ਉਹਨਾਂ ਕੀ ਹਲਕੇ ਜਿਹੇ ਸਪਰਸ਼ ਕਰੋ, ਆਪਣਾ ਹੱਥ ਕਿਸੇ ਦੇ ਮੋਢੇ ਉੱਪਰ ਰੱਖੋ, ਉਹਦਾ ਹੱਥ ਪਕੜੋ ਵਗੈਰਾ ਵਗੈਰਾ। ਇੱਥੇ ਥੋੜਾ ਪ੍ਰੇਮ ਦੱਸੋ, ਚਾਰਾਂ ਪਾਸੇ ਦੇਖੀ ਕੇ ਪੱਕਾ ਕਰੀ ਲਓ ਕਿ ਕੋਈ ਛੁੱਟੀ ਨਾ ਜਾਏ। ਅਸੀਂ ਨਹੀਂ ਚਾਹੁੰਦੇ। ਆਮੀਨ। ਹੁਣ ਮੈਂ ਚਾਹੁੰਦੀ ਹਾਂ ਕਿ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ ਤਾਂ ਕਿ ਉਹਨਾਂ ਕੀ ਆਰਾਮ ਮਹਿਸੂਸ ਹੈ। ਮੈਂ ਚਾਹੁੰਦੀ ਹਾਂ ਕਿ ਤੁਸ ਜਿਹੜੇ ਖੜੇ ਹੋਏ ਕਿ ਪ੍ਰਾਰਥਨਾ ਕਰਦੇ ਹਨ ਤੇ ਤੁਸ ਸੱਚੇ ਹੋ। ਮੈਂ ਚਾਹੁੰਦੀ ਹਾਂ ਕਿ ਤੁਸ ਕਿਛ ਸਮਝੀ ਲਓ, ਮਿਹਰਬਾਨੀ ਕਰੀ ਕੇ ਇਹ ਸਮਝੀ ਲਓ ਤੁਸ ਆਪਣੀ ਜ਼ਿੰਦਗੀ ਹਵਾਲੇ ਕਰਦੇ ਪਿਓ ਉਸ ਇਕੱਲੇ ਬੰਦੇ ਕੀ ਜਿਸ ਉਸੇ ਚਲਾਣਾ ਆਂਦਾ ਹੈ। ਤਾਂ ਇਹ ਕਰਨਾ ਇੰਨਾ ਆਸਾਨ ਨਹੀਂ ਹੋਊਗਾ ਪਰ ਇੱਕ ਪਾਪ ਦਾ ਜੀਵਨ ਜੀਣ ਤੋਂ ਬਿਹਤਰ ਹੋਊਗਾ। ਈਸ਼ਵਰ ਨੇ ਕਦੇ ਵੀ ਅਸਾਂ ਨੇ ਕਸ਼ਟਾਂ ਤੋਂ ਬਗੈਰ ਜੀਵਨ ਦਾ ਵਾਅਦਾ ਨਹੀਂ ਕੀਤਾ, ਪਰ ਇਹ ਵਾਅਦਾ ਜ਼ਰੂਰ ਕੀਤਾ ਹੈ ਕਿ ਉਹ ਸਾਕੀ ਕਦੀ ਨਹੀਂ ਛੱਡਣਗੇ। ਮੈਂ ਤੁਸਾਂ ਕੀ ਦੱਸੀ ਸਕਨੀ ਹਾਂ ਕਿ ਈਸ਼ੂ ਦੇ ਕੰਨੇ ਤੁੰਦਾ ਸਾਰਿਆਂ ਤੋਂ ਭੈੜਾ ਦਿਨ ਉਨ ਸਭ ਤੋਂ ਚੰਗੇ ਦਿਨਾਂ ਤੋਂ ਬਿਹਤਰ ਹੋਊਗਾ ਜਿਹੜਾ ਤੁਸ ਉਹਦੇ ਬਿਨਾਂ ਗੁਜ਼ਾਰਿਆ ਹੋਊਗਾ। ਆਮੀਨ। ਤਾਂ ਤੁਸੀਂ ਇੱਕ ਵਾਅਦਾ ਕਰੋ ਜਿਲੇ ਤੁਸ ਪ੍ਰਾਰਥਨਾ ਕਰਗੇ। ਆਓ ਪ੍ਰਾਰਥਨਾ ਕਰਨੀ ਆ। ਪਿਤਾ ਮੇਕੀ ਤੁੰਦੇ ਨੇ ਪ੍ਰੇਮ ਹੈ, ईशु मिकी तुंदे ऊपर विश्वास है, मिकी विश्वास है कि तुस मेरे लिए मरे, तुसा मेरे लिए अपना लहू बहाया। मिगी माफ करो,
ਕੀ ਹਾਂ ਕਿ ਮੈਂ ਇੱਕ ਪਾਪੀ ਹਾਂ, ਪਰ ਮੈਂ ਆਪਣੇ ਪਾਪਾਂ ਲਈ ਸ਼ਰਮਿੰਦਾ ਹਾਂ ਤੇ ਉਹਦੇ ਲਈ ਪਛਤਾਏ ਕਰਨਾ ਹਾਂ ਤੇ ਮੈਂ ਆਪਣੇ ਪਾਪਾਂ ਦੇ ਕੰਨੇ ਜੀਵਨ ਤੋਂ ਮੂੰਹ ਫੇਰਨੇ ਲਈ ਤਿਆਰ ਹਾਂ। ਯਿਸੂ, ਮੈਂ ਹੁਣ ਤੁਸਾਂ ਕੀ ਸਵੀਕਾਰ ਕਰਦਾ ਹਾਂ, ਮੇਰੇ ਦਿਲੇ ਚ ਆਓ, ਮੇਰੇ ਅੰਦਰ ਆਓ, ਮਿਕੀ ਉਹ ਨਵਾਂ ਸੁਭਾਅ ਦਿਓ, ਮਿਕੀ ਤੁੰਦੀ ਲੋੜ ਹੈ ਤੇ ਮੈਂ ਆਪਣੇ ਕੀ ਤੁੰਦੇ ਹਵਾਲੇ ਕਰਨਾ ਹਾਂ, ਮੈਂ ਸਮਰਪਣ ਕਰਨਾ ਹਾਂ। ਮੈਂ ਜਿਹਾ ਜਿਹਾ ਹਾਂ ਮਿਕੀ ਉਹ ਜਿਹਾ ਅਪਣਾ ਹੀ ਲਿਓ। ਹੁਣ ਮਿਗੀ ਉਹ ਜਿਹਾ ਬਣਾਓ ਜਿਹਾ ਜਿਹਾ ਤੁਸੀਂ ਚਾਹੁੰਦੇ ਹੋ। ਮੈਂ ਸੁਰਗ ਜਾਣ ਵਾਲਾ ਹਾਂ ਤੇ ਮੈਂ ਸਫ਼ਰ ਦਾ ਮਜ਼ਾ ਲੈਣ ਵਾਲਾ ਹਾਂ। ਮਿਗੀ ਮੋਕਸ਼ ਲੱਭਿਆ ਹੈ, ਮੇਰੇ ਮੁੜੀ ਕੇ ਜਨਮ ਹੋਇਆ ਹੈ। ਆਮੀਨ। ਜੇ ਤੁੰਦੇ ਕੀ ਮੋਕਸ਼ ਦੀ ਲੋੜ ਹੀ ਤਾਂ ਮੈਂ ਸੱਚੀ ਮੁੱਚੀ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੇ ਕਨੇ ਇਹ ਪ੍ਰਾਰਥਨਾ ਕੀਤੀ ਹੀ। ਜੇ ਤੁਸੀਂ ਕੀਤੀ ਹੀ ਤਾਂ ਸਭ ਤੋਂ ਉੱਤਮ ਫੈਸਲਾ ਹਾਂ ਜਿਹੜਾ ਤੁਸਨੇ ਆਪਣੇ ਜੀਵਨ 'ਚ ਕੀਤਾ ਹਾਂ। ਈਸ਼ਵਰ ਕੀ ਜਾਣਨਾ ਬੜਾ ਜ਼ਰੂਰੀ ਹੈ, ਤਦੇ ਅਸਾਂਗੀ ਇਸ ਵਿਸ਼ਵਾਸ ਦੀ ਸ਼ਾਂਤੀ ਲੱਭਦੀ ਹੈ ਤੇ ਆਸ ਈਸ਼ਵਰ ਕਨੇ ਧਰਮੀ ਹਨ ਤੇ ਉਸ ਸਵਰਗ ਦੀ ਆਸ਼ਾ ਕਰੀ ਸਕਦੇ ਹਨ। ਈਸ਼ਵਰ ਕੀ ਤੁੰਦੇ ਕਨੇ ਪਿਆਰ ਹੈ, ਉਹ ਤੁੰਦੇ ਪਾਪਾਂ ਕੀ ਮਾਫ ਕਰਨ ਲਈ ਤਿਆਰ ਹਨ। ਇੱਕ ਆਦਮੀ ਤੇ ਉਹਦੇ ਪਰਿਵਾਰ ਦੀ ਪ੍ਰੇਰਨਾਦਾਇਕ ਕਹਾਣੀ ਜਿਨ੍ਹਾਂ ਨੇ ਆਪਣੇ ਜੀਵਨ ਮਸੀਹ ਕੀ ਅਰਪਿਤ ਕੀਤਾ ਹੈ। ਅੱਜ ਤੇ ਇੱਕ ਸੱਜਣ ਹਨ ਜਿਹੜੇ ਇੱਕ ਗਵਾਹੀ ਦੇਣ ਵਾਲੇ ਹਨ ਤੇ ਉਹ ਜਾ ਕੇ ਦੱਸਣ ਵਾਲੇ ਹਨ। ਰੌਨ ਰੈਡਮੈਨ ਨੇ ਡੈਰਰ ਕਲਰਾਡੋ ਚ ਜॉयस ਮਾਇਰ ਦੀ ਸਭਾ ਚ ਆਪਣੀ ਗਵਾਹੀ ਦੱਸੀ। ਉਹਨਾਂ ਨੇ ਗੱਲ ਕੀਤੀ ਹੀ ਆਪਣੇ ਤਜਰਬੇ ਦੀ, ਜਿੱਲੇ ਪਹਿਲੀ ਵਾਰੀ ਉਹਨਾਂ ਨੇ ਜॉयस ਦੀ ਕਿਤਾਬ ਦੇਖੀ ਹੀ ਤੇ ਇਹਨਾਂ ਤੋਂ ਸਾਫ਼ ਆ ਕਿ ਉਹਦੀ ਕਹਾਣੀ ਘੱਟ ਤੋਂ ਘੱਟ ਅਦਵਿੱਤੀय ਤੇ ਹੋਣੀ ਹੀ। ਮੈਂ ਕਿਤਾਬ ਦੇ ਜਿਲਦ ਉੱਪਰ ਤੁੰਦੀ ਫੋਟੋ ਕੀ ਦਿਖਿਆ ਤੇ ਮਾਫ ਕਰੋ ਮੈਂ ਤੁੰਦੀ ਅੱਖਾਂ 'ਚ ਦਿਖੀ ਗਏ ਇਹ ਨਹੀਂ ਗਲਾਈ ਸਕਦਾ, ਪਰ ਮੈਂ ਤੁੰਦੀ ਫੋਟੋ ਕੀ ਦਿਖਿਆ ਤੇ ਸੋਚਿਆ ਕਿ ਇਹ ਬਕਵਾਸ ਹੈ। ਇਹ ਸੱਚਮੁੱਚ ਹੱਸਣੇ ਵਾਲਾ ਹੈ। ਜਿਹਾਂ ਕਿ ਖਾਲੀ ਉਹ ਪੱਲੀ ਕਾਫੀ ਅਦਵਿੱਤੀय ਨਹੀਂ ਹੈ, ਉਹਦੇ ਜੀਵਨ 'ਚ ਉਸ ਵੇਲੇ ਤੱਕ ਜਿਹੜਾ ਕੁਝ ਵੀ ਹੋਇਆ ਹੈ ਉਹ ਇਸ ਕਹਾਣੀ ਕੀ ਸੱਚੀ ਮੁੱਚੀ ਹੈਰਾਨ ਕਰਨੇ ਵਾਲਾ ਬਣਾਉਂਦਾ ਹੈ। ਮੇਰਾ ਪਾਲਣ ਪੋਸ਼ਣ ਹੋਇਆ ਹੈ ਇੱਕ ਯਹੂਦੀ ਦੇ ਤੌਰ ਉੱਪਰ 1960 ਦੇ ਦਸ਼ਕ 'ਚ ਨਿਊਯਾਰਕ ਦੇ ਮਹਾਨਗਰ ਇਲਾਕੇ 'ਚ। ਮੈਂ ਵੱਡਾ ਹੋਇਆ ਇੱਕ ਪਰਿਵਰਤਿਤ ਯਹੂਦੀ ਸਭਾ 'ਚ ਤੇ ਮੇਰਾ ਜਨਮ ਯੁੱਧ ਦੇ ਬਾਅਦ ਦੀ ਉਸ ਪਹਿਲੀ ਪੀੜ੍ਹੀ 'ਚ ਹੋਇਆ ਜਿਹੜੀ ਕਤਲੇਆਮ ਤੋਂ ਜਿੰਦਾ ਬਚੀ। 13 ਸਾਲ ਦੀ ਉਮਰ 'ਚ ਮੇਰਾ ਬਾਰ ਬਤਜੋ 'ਚ ਹੋਇਆ ਹਾਂ ਤੇ ਮੈਂ ਟੋਰਾ ਦਾ ਇੱਕ ਹਿੱਸਾ ਯਾਦ ਕਰੀ ਲਿੱਤਾ, ਪਰ ਮੈਂ ਬਿਲਕੁਲ ਨਹੀਂ ਜਾਣਦਾ ਹਾਂ ਉਹਨਾਂ ਸ਼ਬਦਾਂ ਦਾ ਮਤਲਬ ਕੀ ਹੈ। ਉਸੇ ਨੇ ਵੀ ਉਸ ਦਾ ਅੰਗਰੇਜ਼ੀ ਅਨੁਵਾਦ ਵੀ ਨਹੀਂ ਦਿੱਤਾ। ਉਹ ਅਜਿਹੇ ਸ਼ਬਦ ਹੈ ਜਿਨ੍ਹਾਂ ਕੋਈ ਤੱਤਵ ਨਹੀਂ ਹੈ। ਮਿਗੀ ਮਹਿਸੂਸ ਹੋਇਆ ਜਿਵੇਂ ਮੈਂ ਈਸ਼ਵਰ ਕੀ ਜਾਣਦਾ ਹਾਂ, ਪਰ ਉਹਨਾਂ ਕੀ ਲੋੜਨੇ ਦਾ ਤਰੀਕਾ ਨਹੀਂ ਜਾਣਦਾ। ਕੁਝ ਵੇਲੇ ਵਾਸਤੇ ਮੈਂ ਪੂਰਵ ਦੇ ਧਰਮ ਅਜਮਾਈ ਕੇ ਦਿਖੇ। ਮੈਂ ਬੌਧ ਧਰਮ ਅਜਮਾਇਆ ਤੇ ਧਿਆਨ ਵਗੈਰਾ ਵੀ, ਪਰ ਉਸ ਮੇਰੇ ਲਈ ਕੋਈ ਕੰਮ ਨਹੀਂ ਕੀਤਾ। ਮੈਂ ਟ੍ਰਾਂਸੈਂਡੈਂਟਲ ਮੈਡੀਟੇਸ਼ਨ ਵੀ ਅਜਮਾਈ, ਪਰ ਉਸਨੇ ਮੇਰੇ ਜੀਵਨ ਕੀ ਨਹੀਂ ਸੁਧਾਰਿਆ। ਮੈਂ ਦਰਸ਼ਨ ਸ਼ਾਸਤਰ 'ਚ ਸਨਾਤਕ ਦੀ ਡਿਗਰੀ ਲਿੱਤੀ, ਇਹ ਸੋਚੀ ਗਈ ਕਿ ਇਸ ਕੰਨੇ ਵੀ ਕੀ ਥੋੜਾ ਇਨਸਾਨੀ ਗਿਆਨ ਤੇ ਹਾਸਿਲ ਹੋਗ। ਪਲੇਟੋ, ਸੋਕਰਾਟਸ ਤੇ ਅਰਿਸਟੋਟਲ ਜੇ ਦਾਰਸ਼ਨਿਕਾਂ ਨੇ ਸੱਚੀ ਮੁੱਚੀ ਕੁਝ ਬੁਨਿਆਦੀ ਸੱਚ ਦੇ ਬਾਰੇ ਤੇ ਪਤਾ ਲਗਾਇਆ ਹੋਗ, ਜਿਹੜਾ ਮਿਗੀ ਇਹ ਦੱਸਗਾ ਕਿ ਮੈਂ ਕਿਸ ਤਰ੍ਹਾਂ ਜਾਣ ਨਹੀਂ ਸਕਦਾ ਕਿ ਮੈਂ ਕੌਣ ਹਾਂ ਤੇ ਮੇਰੇ ਕੋਲੋਂ ਕਿਸ ਤਰ੍ਹਾਂ ਜੀਣੇ ਦੀ ਉਮੀਦ ਹੈ। ਇਹ ਇੱਕ ਫालतू ਖੋਜ ਹੀ। ਰੌਨ ਨੇ ਆਪਣਾ ਸਾਰਾ ਵਕਤ ਈਸ਼ਵਰ ਕੀ ਲੋੜਨੇ 'ਚ ਲਗਾਇਆ। 1977 ਦੀ ਸਰਦੀਆਂ 'ਚ ਉਹਨਾਂ ਨੇ ਮਾਰਥਾ ਕੀ ਲੋੜਿਆ ਜਿਹੜੀ ਉਹਦੀ ਜੀਵਨ ਸਾਥੀ ਬਣੀ। ਉਹਨਾਂ ਤੋਂ ਜ਼ਿਆਦਾਤਰ ਲੋਕੀ ਜਿਨ੍ਹਾਂ ਕੰਨੇ ਮੇਰੀ ਦੋਸਤੀ ਹੀ ਕਾਰ ਹੀ ਰੋਂਦੇ ਹੈ ਤੇ ਉਹਨਾਂ ਨੇ ਗੈਰਾਜ 'ਚ ਰੌਕ ਬੈਂਡਸ ਹੈ। ਸੋ ਇਹ ਇੱਕ ਬਿਲਕੁਲ ਵੱਖਰੀ ਨਸਲ ਦਾ ਪ੍ਰਾਣੀ ਆ। ਮੈਂ ਇਹ ਸੋਚਿਆ ਵਾਹ ਇਹ ਬਹੁਤਾ ਚੰਗਾ ਹੈ, ਇਹ ਦਰਵਾਜ਼ਾ ਖੋਲ੍ਹਦਾ ਹੈ ਤੇ ਇਸ ਦਾ ਆਚਰਣ ਚੰਗਾ ਹੈ। ਸੱਚੀ ਮੁੱਚੀ ਵਧੀਆ ਤੇ ਰਹਿਣ ਬੜੇ ਚੰਗੇ ਹਨ ਤੇ ਬਹੁਤੇ ਹੁਸ਼ਿਆਰ ਹਨ। ਨਹੀਂ, ਅਸਾਂ ਨੇ ਯਹੂਦੀ ਰੀਤੀ ਕੰਨੇ ਵਿਆਹ ਨਹੀਂ ਕੀਤਾ। ਅਸਾਂ ਦਾ ਵਿਆਹ ਇੱਕ ਔਰਤ ਨੇ ਕਰਵਾਇਆ ਜਿਹੜੀ ਸਾਇੰਸ ਆਫ ਮਾਈਂਡ ਗਿਰਜੇ ਦੀ ਇੱਕ ਪਾਦਰੀ ਹੀ। ਮਿਗੀ ਇਹ ਨਾ ਪੁੱਛੋ ਕਿ ਉਹ ਕੀ ਹਾਂ, ਮੈਂ ਤੁਸਾਂ ਕੀ ਦੱਸੀ ਨਹੀਂ ਸਕਦਾ, ਬਿਲਕੁਲ ਨਹੀਂ ਦੱਸੀ ਸਕਦਾ। ਅਸ ਕੁਝ ਇਹ ਜੇ ਕੀ ਲੋੜਦੇ ਪਏ ਹੀ ਜਿਹੜਾ ਕਾਨੂੰਨਨ ਅਸਾਂ ਦਾ ਵਿਆਹ ਕਰਾਈ ਸਕੇ। ਇਹਨਾਂ ਨੇ ਆਪਣਾ ਘਰ ਵਸਾਈ ਲਿੱਤਾ ਤੇ ਬਾਅਦ 'ਚ ਉਹਦੇ 2 ਬੱਚੇ ਹੋਏ, ਬੈਨ ਤੇ ਕਲੇਅਰ। ਰੈਡਮੈਨ ਪਰਿਵਾਰ ਇੱਕ ਖੁਸ਼ਹਾਲ ਪਰਿਵਾਰ ਆ, ਫਿਰ ਵੀ ਇੱਕ ਗਹਿਰੀ ਅਨੁਭੂਤੀ ਹੀ ਕਿ ਹੱਲੇ ਵੀ ਕਿਸੇ ਚੀਜ਼ ਦੀ ਕਮੀ ਹੈ। ਦਸੰਬਰ 2005 'ਚ ਮੈਂ ਆਪਣੀ ਪਤਨੀ ਦੇ ਲਈ ਕ੍ਰਿਸਮਸ ਦਾ ਉਪਹਾਰ ਲੈਣ ਗਿਆ ਤੇ ਮੈਂ ਇੱਕ ਕਿਤਾਬਾਂ ਵਾਲੀ ਦੁਕਾਨ 'ਚ ਗਿਆ। ਉਹ ਇੱਕ ਮਾਲ 'ਚ ਬੜੀ ਦੁਕਾਨ ਹੀ ਤੇ ਅਸ ਕ੍ਰਿਸਮਸ ਮਨਾਉਂਦੇ ਹੈ। ਹੱਲੇ ਕ੍ਰਿਸਮਸ ਕੀ ਕੁਝ ਦਿਨ ਬਾਕੀ ਹੈ, ਪਰ ਮਾਹੌਲ 'ਚ ਖੁਸ਼ੀਆਂ ਛਾਈ ਦੀਆਂ ਹਾਂ।
ਤੇ ਮੈਂ ਉਸ ਦੇ ਲਈ ਇੱਕ ਖਾਸ ਕਿਤਾਬ ਲੋੜਦਾ ਪਿਆ ਹਾਂ ਤੇ ਉਸ ਦੁਕਾਨ 'ਚ ਬੜੀ ਭੀੜ ਹੀ। ਕਿਹਾ ਕਿ ਉਹਨਾਂ ਦਿਨਾਂ ਛੁੱਟੀਆਂ ਹੀ ਉਹਨਾਂ ਨੇ ਪ੍ਰਦਰਸ਼ਨ ਦੇ ਲਈ ਹੋਰ ਮੇਜ਼ਾਂ ਕੀ ਰੱਖੇ ਦਾ ਹਾਂ। ਕਿਹਾ ਕਿ ਉਹਨਾਂ ਕੋਲ ਵੇਚਣ ਲਈ ਮਤੀਆਂ ਕਿਤਾਬਾਂ ਹਨ। ਮੈਂ ਇੱਕ ਪ੍ਰਦਰਸ਼ਨ ਵਾਲੀ ਮੇਜ਼ੇ ਕੰਨੇ ਟਕਰਾਈ ਗਿਆ। ਇਸ ਕਰੀ ਮੈਂ ਉਹ ਕਿਤਾਬ ਚੁੱਕੀਆਂ ਜਿਹੜੀ ਮੈਂ ਸੁੱਟੀ ਛੋੜੀ ਹਨ। ਜਿਹੜੀ ਆਖਰੀ ਕਿਤਾਬ ਮੈਂ ਚੁੱਕੀ ਉਸੇ ਵਜ੍ਹਾ ਕੰਨੇ ਉਸ ਦੀ ਜਿਲਦ ਕੀ ਮੈਂ ਦੇਖਿਆ ਜਿਸ ਉੱਪਰ ਲਿਖੇ ਦਾ ਹਾਂ ਬੈਟਲਫੀਲਡ ਆਫ ਦਾ ਮਾਈਂਡ, ਜਾਇਸ ਮਾਇਰ ਦੇ ਦੁਆਰਾ। ਮੈਂ ਕਿਤਾਬਾਂ ਦੀ ਜਿਲਦ ਉੱਪਰ ਜਾਇਸ ਦੀਆਂ ਫੋਟੋਆਂ ਕੀ ਦੇਖਿਆ ਤਦ ਮੈਂ ਸੱਚੀ ਮੁੱਚੀ ਸੋਚਿਆ ਕਿ ਕੀ ਬਕਵਾਸ ਹੈ। ਇਹ ਔਰਤ ਸਾਫ਼ ਰੂਪ 'ਚ ਕਿਸੇ ਤਰ੍ਹਾਂ ਦੀ ਮਸੀਹ ਹੀ ਜਿਹੜੀ ਲੋਕਾਂ ਦੀ ਉਸੇ ਕਿਸਮਤ ਦਾ ਮਸੀਹ ਸੁਨੇਹਾ ਦੇਣਾ ਚਾਹੁੰਦੀ ਹੀ ਤੇ ਮਿਗੀ ਮਸੀਹਾਂ ਕਨੇ ਨਫ਼ਰਤ ਹੀ। ਮੈਂ ਸੋਚਦਾ ਹਾਂ ਕਿ ਉਹ ਇਤਨੀ ਭੈੜੀ ਤਰ੍ਹਾਂ ਵਿਸ਼ਵਾਸ ਕਰਨਾ ਚਾਹੁੰਦੇ ਹਨ ਕਿ ਉਹਨਾਂ ਨੇ ਆਪਣੀ ਤਰਕ ਸ਼ਕਤੀ ਤੇ ਬੁੱਧੀ ਕੀ ਤਾਕ ਉੱਪਰ ਰੱਖੀ ਦਿੱਤਾ ਹਾਂ ਤੇ ਆਪਣੇ ਕੀ ਬੇਵਕੂਫ ਬਣਾਈਏ ਇਹ ਵਿਸ਼ਵਾਸ ਕਰਨੇ ਦੇ ਲਈ ਥੱਲੀ ਲੈਤਾ ਹਾਂ ਕਿ ਉਹਦੀ ਇਹ ਪੂਰੀ ਕਹਾਣੀ ਸੱਚੀ ਹੀ। ਤੇ ਇਸ ਕਰੀ ਮੇਰਾ ਉਹਦੇ ਪ੍ਰਤੀ ਅਜਿਹਾ ਵਰਤਾਵ ਹਾਂ ਤੇ ਜਿੱਲੇ ਮੈਂ ਉਹ ਕਿਤਾਬ ਮੁੜੀ ਕੇ ਮੇਜੇ ਉੱਪਰ ਰੱਖਣ ਗਿਆ ਤੇ ਕਿਸੇ ਕਾਰਨ ਉसी ਮੈਂ ਮੁੜੀ ਕੇ ਚੁੱਕੀ ਲੈਤਾ ਤੇ ਮੈਂ ਉसी ਖੋਲੀ ਲੈਤਾ। ਮੈਂ ਉसी ਵਿੱਚੋਂ ਖੋਲਿਆ ਹਾਂ ਤੇ ਜਿਹੜੇ ਸ਼ਬਦ ਮੈਂ ਪੜ੍ਹੇ ਉਹ ਹੈ ਤੇਰਾ ਬਸ ਕਿਤਾਬ ਕੀ ਚੁੱਕने ਦਾ ਕਾਰਨ ਕਿ तिगी बनाने वाले ईश्वर चाहते हैं एक आत्मीय व्यक्तिगत रिश्ता तुंदे कन्ने। इस करी मैं पढ़ता रहा। फिर मैं वो किताब खरीदी ते उसी घरे ले आया। उसी घर आने के बाद उसी मैं अपने परिवार वालियां कोलों छुपाई दिता या कि मैं नहीं चाहता हा वो मिगी उसी पढ़दियां दिखी लैन। मैं नहीं चाहता हा कि वो सोचन कि मैं एक मसीह किताब खरीदी ही ते उस पर भरोसा किया हा। पर मैं किताब पढ़ता रहा। उस किताब च जायस मायर ने विस्तारित बाइबल चो उदाहरण दिता हा ਤੇ ਮੇਰੇ ਕੋਲ ਬਾਈਬਲ ਨਹੀਂ ਹੀ। ਇਸ ਕਰੀ ਮੈਂ ਬਾਹਰ ਗਿਆ ਤੇ ਮੈਂ ਵਿਸਤਾਰਿਤ ਬਾਈਬਲ ਖਰੀਦੀ। ਮੈਂ ਉਸੇ ਘਰ ਲਈ ਆਇਆ ਤੇ ਉसी ਵੀ ਛੁਪਾਈ ਦਿੱਤਾ। ਇੱਕ ਦੁਪਹਿਰੀ ਜਿੱਲੇ ਮੈਂ ਆਪਣੇ ਬੈਡਰੂਮ 'ਚ ਗਿਆ ਤੇ ਬੋਟੀ ਮਾਰਥਾ ਬਿਸਤਰੇ ਉੱਪਰ ਲੇਟੀ ਗਏ ਬਾਈਬਲ ਪੜ੍ਹਾ ਦੀ ਹੀ ਤੇ ਮਿਗੀ ਦਿਖੀ ਗਏ ਉसी ਥੋੜੀ ਝਿਜਕ ਹੋਈ। ਉਸਨੇ ਗਲਾਇਆ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਇसी ਦਿਖੋ। ਅਸਲ 'ਚ ਉਹ ਇसी ਮੇਰੇ ਕੋਲੋਂ ਛੁਪਾਉਂਦੀ ਹੀ ਤੇ ਉਸਨੇ ਗਲਾਇਆ ਕਿਹਾ ਕਿ ਮੈਂ ਇਸ ਦੇ ਬਾਰੇ 'ਚ ਦੀ ਭਾਵਨਾ ਕੀ ਜਾਣਦੀ ਹਾਂ। मैं पूछा तू क्या करा दिया है। उसने गलाया मैं सच्ची मुच्ची समझा ही नहीं सकती पर पिछले 2 हफ्तियां तो मैं तीव्रता जी महसूस करा दिया कि मैं तय खाने च जाई गए अपनी बाइबल की ढूंढा ते उसी पढ़ना शुरू करा ते उसदे च बड़ा बदलाव आया। पता है हैरान करने वाला बदलाव आया। जिसले मैं गल की ते उन्हें आख्या मिगी भी इज्जा बदलाव लगा करता है। ये सब कुछ 2 हफ्ते च होया पर उन्हें आख्या कि मैं समझा ही नहीं सकती पर यह बदलाव होया है। पिछले 2 हफ्तियां च बदलाव होया मैं अपने आप च महसूस करा दिया ते मिगी ये सारा कुछ चंगा लगदा है ते मैं उसदे कोल बही गया। जिले रैन ने जानिया कि मैं बाइबल पढ़ा दी ही उन्होंने मिगी जायज मायर की किताब की दसने च झिझक नहीं हुई ते ओ मिगी कुछ अंश पढ़िए सुनांदे ते मैं उन्हां दी बाइबल दे कुछ अंश पढ़िए सुनांदी ते गलांदी दिखो पुराने नियमां च है मिगी ये समझ आंदी पई है ते ओ मिगी कुछ पढ़िए सुनांदे जेड़ा जायस ने गलाया होंदा ते ओ दोए मिलिए एक बंदे एक मिशन दी तरह। ओ सच्ची मुच्ची एक सोना मिशन हा। सच्ची मुच्ची ओ सच्ची मुच्ची बहुत ही खूबसूरत हा पूरा सच। रॉन ते मार्था की जल्दी ही सच दा ज्ञान हो गया। तद उनदे ਲਈ अपने बच्चे की यशु कन्ने पहचान कराना आसान हो गया। रैन ते क्लेयर ने भी मसीह की अपना मन दे दिता ते उसदे 1 साल दे बाद जिले रैन ने किताब दा ओ ढेर सुट्टिया हा पूरा रेडमैन परिवार यीशु मसीह की अपने मुक्तिदाता के तौर पर जानन लगी गया। उस दिन क्लेयर ने गलाया असल च एक पूरे परिवार का इस तरीके कन्ने मोक्ष होना आम नहीं हुंदा पर असां दे लई ईश्वर ने मनो गलाया हा। रब ने आख्या रेडमैन का पूरा परिवार मेरे को लाई जाओ। असां दे परिवार का रूपांतरण हो गया हा। असां कोल ईश्वर का प्रेम हा जिहड़ा पवित्र आत्मा दे कन्ने असां सारियां दे अंदर रहिंदा हा बखरे बखरे तरीकियां कन्ने। इस करी असां दे आपसी रिश्तियां च बहुता फर्क आई गया हा। मेरा मोक्ष होने तो पहले मिगी कुछ पर भरोसा नहीं हा। मैं कट्ठे 2-3 तर्क संगत वाक्या कन्ने अपना दुनिया दे बारे नजरिया समझने दे काबिल ना हा। ईश्वर अपनी आत्मा कन्ने समझांदे हन तुस कौन हो ते तुस उनदे लई कौन हो। मैं अपनी पति वास्ते पति होई सकदा हां अपने बच्चों दे लई पिता होई सकदा हां। मैं ओ होई सकदा हां जेड़ा बनने वास्ते मिगी बनाया गया हा पहले अंगर नहीं जिले मैं बिल्कुल नहीं जानता हाँ मैं कौन हाँ। मैं हमेशा लोड़दा रोंदा मैं के हाँ मैं कौन हाँ। हुण बाइबल ने मिगी दुनिया का एक नजरिया दिता है जेड़ा समझ आंदा है। मिगी बाइबल पढ़ने तो पहले यकीन नहीं हा। जियां जियां मैं पढ़दा गया तो मिगी मतलब समझ आंदा गया ते मैं रोज ईश्वर दा उसदे लई धन्यवाद करदा हाँ। मिगी ते मेरे परिवार की सच्ची मुच्ची सीस लब्भी है।
ਹੁਣ ਸੱਚ ਦੇ ਕੰਨੇ ਇੱਕ ਵਾਰੀ ਤੂੰ ਸੱਚ ਕੀ ਜਾਣੀ ਲੋ ਉਹ ਤੁਸਾਂ ਕੀ ਆਜ਼ਾਦ ਕਰਦਾ ਹੈ ਜਿਹਾਂ ਕਿ ਬਾਈਬਲ 'ਚ ਲਿਖਿਆ ਹੈ। यूना 3:16 ਦੇ ਅਨੁਸਾਰ ਕਿਹਾ ਕਿ ਈਸ਼ਵਰ ਨੇ ਜਗਤ ਕਨੇ ਇਹੋ ਜਿਹਾ ਪ੍ਰੇਮ ਰੱਖਿਆ ਹੈ ਕਿ ਉਹਨਾਂ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਕਿਹਾ ਕਿ ਜੇ ਕੋਈ ਵੀ ਉਸ ਉੱਪਰ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਪਰ ਅਨੰਤ ਜੀਵਨ ਪਾਏ। ਕਿੰਨਾ ਸੋਹਣਾ ਵਚਨ ਹੈ। ਸੰਪਰਕ ਕਰੋ ਜੇ ਤੁੰਦੇ ਕੋਈ ਹੋਰ ਸਵਾਲ ਹਨ ਜਿੰਦੇ ਅਸ ਜਵਾਬ ਦੇ ਸਕਨੇ ਹਾਂ ਮੋਕਸ਼ ਦੇ ਬਾਰੇ ਚ ਤੇ ਅਸਾਂ ਕੀ ਖੁਸ਼ੀ ਹੋਂਗ। ਈਸ਼ਵਰ ਦਾ ਅਨੁਗ੍ਰਹ ਤੁੰਦੇ ਉੱਪਰ ਰਹੇ। ਈਸ਼ਵਰ ਦੇ ਰਾਜ ਚ ਤੁੰਦਾ ਸਵਾਗਤ ਹੈ। ਤੁਹਾਡੀ ਸ਼ਾਇਦ ਪਤਾ ਵੀ ਨਹੀਂ ਕਿ ਤੁਸ ਜਾਇਜ਼ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ ਸੋ ਕਿ ਆਪਣੇ ਦੋਸਤਾਂ ਕਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਹਾਂ ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਾਂਦੇ ਗਰੀਬਾਂ ਜੋ ਕੱਪੜੇ ਦਿੰਦੇ ਕਨੇ ਦੇਸ਼ਾਂ ਜੋ ਭਲੀ ਖਬਰਾਂ ਦੇ ਆਜੇ। ਕਿਰਪਾ ਕਰਕੇ ਅੱਜ ਹੀ jmmindia.org ਪਰ ਸਾਖੀ ਸੰਪਰਕ ਕਰੋ। ਪ੍ਰਾਰਥਨਾ ਤੇ ਨਿਵੇਦਨ ਵਾਸਤੇ ਜਾਇਜ਼ ਦੀ ਸਭਾਵਾਂ ਦਾ ਟਾਈਮ ਟੇਬਲ ਦੇਖਣੇ ਵਾਸਤੇ ਕਨੇ ਭਾਗੀਦਾਰ ਬਣਨੇ ਵਾਸਤੇ ਜੋ ਅਸ ਸਾਰੀ ਦੁਨੀਆ 'ਚ ਮਸੀਹ ਦਾ ਪਿਆਰ ਵੰਡਦੇ ਹਨ। ਹੁਣੇ ਦਿਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜੋਇਸ ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।